अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ SMS ਪੰਜਾਬੀ। ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਅੱਗਾਂ ਲਾ ਕੇ ਸਾਨੂੰ ਇਸ਼ਕ ਦੀਆਂ ਤੇ ਆਪ ਨੀਵਾਂ ਹੋ ਕੇ ਨਿਕਲ ਗਿਆ ਮੁੰਡਾ ਜਿਹੜਾ ਪਿਸ਼ੌਰ ਦਾ ਤੇ ਨਾਲ ਉਹਦੇ ਸਾਥੀ ਸੁਹੇਲ ਅਫਰੀਦੀ। ਕੱਲ੍ਹ ਜਨਾਬ ਉੱਥੋਂ ਨਿਕਲ ਗਏ ਨੇ ਧਰਨਾ ਖਤਮ ਕਰਕੇ ਤੇ ਪਹੁੰਚੇ ਜਨਾਬ ਅੱਜ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਦਿੱਤਾ ਇਹਨਾਂ ਨੂੰ ਉਹੀ इंसाफ। मेरा मतलब है जो सुप्रीम कोर्ट दिंदी खास तौर पर ਜਦੋਂ ਦਾ ਉਹ ਕਾਜ਼ੀ ਨੇ ਟੇਕ ਓਵਰ ਕੀਤਾ ਤੇ ਉਹਦੇ ਬਾਅਦ 26ਵੀਂ 27ਵੀਂ ਤਰਮੀਮ ਦੇ ਬਾਅਦ ਜਿਹੜਾ ਗੁੱਲਾ ਮੇਰਾ ਮਤਲਬ ਹੈ ਕਿ ਜਿਹੜਾ ਇਨਸਾਫ ਉਹ ਦਿੰਦੀ ਹੈ ਸੁਪਰੀਮ ਕੋਰਟ ਉਹੀ ਗੁੱਲਾ ਮੇਰਾ ਮਤਲਬ ਹੈ ਕਿ ਇਨਸਾਫ ਜਿਹੜਾ ਯਾਰ ਪਤਾ ਨਹੀਂ ਕੀ ਦਿਮਾਗ 'ਚ ਕੀ ਆ ਜਾਂਦਾ। ਖੈਰ ਬਾਬੇ ਕਹਿੰਦੇ ਰਸਗੁੱਲਾ ਆ ਗਿਆ ਨਾ ਤੇਰੇ ਦਿਨ। ਮੈਂ ਕਿਹਾ ਹਾਂ ਦੇਖੋ ਆਹ ਰਸਗੁੱਲਾ ਮਠਿਆਈ ਖਾਣ ਦਾ ਬੜਾ ਦਿਲ ਕਰ ਰਿਹਾ ਸੀ ਕਿਉਂਕਿ ਦਿਲ ਇਹੀ ਕਰ ਰਿਹਾ ਸੀਗਾ। ਕੱਲ੍ਹ ਰਾਤ ਨੂੰ ਇਹੀ ਸੋਚ ਆ ਰਹੀ ਸੀ ਕਿ ਲੋ ਜੀ ਇੱਥੇ ਬੰਦਾ ਇਕੱਠਾ ਹੋ ਜਾਣਾ ਅਤੇ ਇਮਰਾਨ ਅਹਿਮਦ ਖਾਨ ਨਿਆਜ਼ੀ ਦਰਵਾਜ਼ੇ ਖੁੱਲ੍ਹ ਜਾਣੇ ਡਿਆਲਾ ਦੇ ਬਾਹਰ ਆ ਜਾਣਾ ਅਤੇ ਫਿਰ ਮਿਠਾਈਆਂ ਚੱਲਣੀਆਂ ਇੱਥੇ ਰਸਗੁੱਲੇ ਚੱਲਣੇ ਕਿਉਂਕਿ ਹੁਣ ਬਸ ਕੰਮ ਜਿਹੜਾ ਨਾ ਉਹ ਇhtਜਾਜ ਵਾਲੇ ਪਾਸੇ ਟੁਰ ਪਿਆ। ਲੇਕਿਨ ਉਹ ਖਤਮ ਕਰਕੇ ਅਤੇ ਇਹਨਾਂ ਨੇ ਉਹ ਲਿਆ ਗੁੱਲਾ ਰਸਗੁੱਲਾ ਮੇਰਾ ਮਤਲਬ ਹੈ ਸੁਪਰੀਮ ਕੋਰਟ ਨੇ ਇਹਨਾਂ ਨੂੰ ਦਿੱਤਾ ਅੱਜ ਜਿਹੜਾ ਤਰਸੇ ਪਏ ਸਨ ਕੱਲ੍ਹ ਰਾਤ ਦੇ। ਤਾਂ ਕਰਕੇ ਇਹਨਾਂ ਨੇ ਧਰਨਾ ਖਤਮ ਕੀਤਾ ਕਿ ਜੀ ਧਰਨਾ ਖਤਮ ਕਰ ਦਿਓ। ਗੱਲ ਹੋ ਗਈ ਸਾਡੀ ਰਸਗੁੱਲਾ ਜਿਹੜਾ ਨਾ ਉਹ ਦਿਆਂ ਸੁਪਰੀਮ ਕੋਰਟ ਨੇ ਦੇਣਾ। ਬਾਬਾ ਜੀ ਕਹਿੰਦੇ ਮੇਰਾ ਨਹੀਂ ਖਿਆਲ ਹੈ ਕਿ ਰਸ ਦਿੱਤਾ ਹੋਣਾ, ਉਹਨਾਂ ਨੇ ਸਿਰਫ ਗੁੱਲਾ ਦੇ ਕੇ ਕਿਹਾ ਹੋਣਾ ਕਿ ਰਸ ਆਪ ਹੀ ਪਵਾ ਲਓ। ਇੱਦਾਂ ਦੀ ਕੋਈ ਚੀਜ਼ ਹੋਈ ਨਹੀਂ ਯਾਰ। ਖੈਰ ਜੋ ਵੀ ਸੀਗਾ ਉਹ ਇਹਨੇ ਦਿੱਤਾ ਆਪਣਾ ਸੁਹੇਲ ਅਫਰੀਦੀ ਨੇ ਵੀ ਅਤੇ ਇਹਨੂੰ ਦਿੱਤਾ ਜਿਹੜਾ ਇੱਥੇ ਕੀ ਨਾਂ ਇਹਦਾ ਆਪਣਾ ਸਲਮਾਨ ਅਕਰਮ ਰਾਜਾ ਜਿਹੜਾ। ਹਾਂ ਇਹ ਬੜਾ ਅੱਗੇ ਇਹਨੂੰ ਕੱਲ੍ਹ ਬਹੁਤ ਠੰਡ ਲੱਗਦੀ ਸੀ। ਇਹ ਜਿਹੜਾ ਟੁੱਟਣ ਪਿਆ ਸੀਗਾ ਕੱਲ੍ਹ। ਕਹਿੰਦੇ ਸੀ ਭਾਈ ਬਹੁਤ ਠੰਡ ਆ ਖਤਮ ਕਰੋ ਧਰਨਾ ਅਤੇ ਚੱਲੀਏ। ਸੁਹੇਲ ਅਫਰੀਦੀ ਨੇ ਕਿਹਾ ਵੀ ਇਹਨੂੰ ਕਿ ਯਾਰ ਮੈਂ ਐਲਾਨ ਕਰ ਦਿੱਤਾ ਧਰਨੇ ਦਾ, ਅਸੀਂ ਬੈਠੇ ਰਹਾਂਗੇ। ਪਹਿਲੇ ਵੀ ਉਹ ਰਾਤ ਬੈਠਾ ਰਿਹਾ, ਕੋਈ ਐਸੀ ਗੱਲ ਨਹੀਂ, ਕਹਿੰਦਾ ਅੱਗ ਉੱਗ ਜਲਾ ਲੈਂਦੇ ਹਾਂ। ਉਹ ਲੇਕਿਨ ਉਹ ਬਾਬਾ ਕਹਿੰਦਾ ਮੇਰੀ ਹੱਡੀਆਂ 'ਚ ਵੜ ਗਈ ਠੰਡ ਭਾਈ ਮੈਂ ਨਹੀਂ, ਬੰਦ ਕਰੋ। ਹਾਲਾਂਕਿ ਸੁਹੇਲ ਅਫਰੀਦੀ ਨੂੰ ਕਹਿਣਾ ਚਾਹੀਦਾ ਸੀ ਕਿ ਕੰਬਲ ਲਿਆ ਕੇ ਨਾ ਕੰਬਲ ਪਾਉਂਦਾ ਇਹਦੇ 'ਤੇ। ਬਾਬਾ ਜੀ ਕਹਿੰਦੇ ਆ ਸਲਮਾਨ ਖਾਨ ਤੇ ਕੰਬਲ ਪਾ ਕੇ ਤੇ ਇਹਨੂੰ ਧੋ ਦਿੰਦੇ। ਤੇਰੀ ਅਸੀਂ ਤਾਂ ਅਸੀਂ ਧਰਨਾ ਖਤਮ ਕਰਵਾਵਾਂਗੇ। ਮੈਂ ਕਿਹਾ ਬਾਬਾ ਜੀ ਕੰਬਲ ਪਾ ਕੇ ਕਿਵੇਂ ਧੋ ਦਿੰਦੇ? ਬਾਬੇ ਕਹਿੰਦੇ ਯਾਰ ਪਾਣੀ ਪਾ ਕੇ ਧੋ ਦਿੰਦੇ। ਮੇਰਾ ਮਤਲਬ ਮੈਂ ਕਿਹਾ ਉਹਨੇ ਤਾਂ ਨਮੂਨੀਆ ਹੋ ਜਾਣਾ ਸੀਗਾ, ਹੋਰ ਠੰਡ ਲੱਗ ਜਾਣੀ ਸੀ। ਬਾਬਾ ਜੀ ਹਾਂ ਚਲੋ ਫਿਰ ਛਿੱਤਰਾਂ ਨਾਲ ਧੋ ਦਿੰਦੇ। ਬਣਦਾ ਵੈਸੇ ਛਿੱਤਰਾਂ ਨਾਲ ਧੋਣਾ ਹੀ ਆ। ਜੋ ਕੱਲ੍ਹ ਇਹਨਾਂ ਨੇ ਕੀਤਾ ਨਾ ਬੇਗੈਰਤੀ ਔਰ ਬੇਸ਼ਰਮੀ, ਅੱਜ ਥੂ ਹੋ ਰਹੀ ਹਰ ਜਗ੍ਹਾ 'ਤੇ ਕਿ ਇਹ ਆਏ ਸੀ ਜਨਾਬ ਧਰਨਾ ਦੇਣ ਅਤੇ ਸਵੇਰੇ ਜਿਹੜਾ ਨਾ ਮੂੰਹ ਨੇਰੇ ਉਹ ਨਿਕਲ ਗਏ। ਉਹ ਫਿਰ ਜਨਾਬ ਅੱਜ ਫਿਰ ਆਪਣਾ ਉਹ ਲੈ ਕੇ ਅਤੇ ਹੁਣ ਪੁੱਛ ਰਹੇ ਸਾਰਿਆਂ ਨੂੰ ਸਲਮਾਨ ਅਕਰਮ ਰਾਜਾ ਸਾਹਿਬ ਨੂੰ ਕਿ ਹਾਂਜੀ ਫਿਰ ਹੁਣ ਸਵਾਦ ਆਇਆ ਜੇ ਲੈ ਲਿਆ ਜਿਹੜੀ ਸ਼ੈ ਲੈਣੀ ਸੀ ਤੁਸੀਂ ਸੁਪਰੀਮ ਕੋਰਟ ਤੋਂ। ਉਹ ਬਈ ਇਹ ਸਾਰੇ ਬੇਗੈਰਤ ਬੇਸ਼ਰਮ ਉੱਥੇ ਬੈਠੇ ਨੇ। ਇਹ ਸਾਰਾ ਕਾਨੂੰਨ ਹਰ ਚੀਜ਼ ਖਤਮ ਹੋ ਗਈ ਹੈ। ਇਹਨਾਂ ਨੂੰ ਅਜੇ ਤੱਕ ਇਹੀ ਸਮਝ ਨਹੀਂ ਆ ਰਹੀ ਕਿ ਯਾਰ ਇਹ ਜਿਹੜਾ ਨਾ ਜੱਦੋ ਜਹਿਦ ਨਾਲ ਹਕੀਕੀ ਆਜ਼ਾਦੀ ਇਮਰਾਨ ਖਾਨ ਦੀ ਰਿਹਾਈ ਮਿਲਣੀ ਹੈ, ਇੱਦਾਂ ਨਹੀਂ ਮਿਲਣੀ। ਅੱਜ ਉੱਥੇ ਬੰਦਾ ਕੋਈ ਨਹੀਂ ਆਇਆ ਬਈ ਇਸ ਕਰਕੇ ਨਹੀਂ ਆਇਆ ਕਿ ਉਹ ਬੰਦੇ ਜਿਹੜੇ ਆਉਣਾ ਸੀ ਜਿਨ੍ਹਾਂ ਨੇ ਉੱਥੇ ਉਹ ਤੁਹਾਡੇ ਤੋਂ ਵੱਡੇ ਬੇਗੈਰਤ ਨੇ ਬੇਸ਼ਰਮ। ਉਹ ਕੌਮੀ ਅਸੈਂਬਲੀ ਦੇ ਮੈਂਬਰ ਔਰ ਸੂਬਾਈ ਅਸੈਂਬਲੀਆਂ ਦੇ ਮੈਂਬਰ ਜਿਹੜੇ ਵੀ ਨੇ ਕੋਈ ਨਹੀਂ ਬੜੇ ਆਉਣਾ 'ਚ ਬੜੇ ਬੇਗੈਰਤ ਨੇ। ਸਭ ਤੋਂ ਪਹਿਲੇ ਤਾਂ ਜਲੂਸ ਕੱਢੋ ਉਹਨਾਂ ਦੇ ਘਰਾਂ ਦੇ ਬਾਹਰ, ਉਹਨਾਂ ਨੂੰ ਘਰਾਂ 'ਚ ਕੱਢੋ, ਉਹਨਾਂ ਨੂੰ ਘਸੀਟ ਕੇ ਲੈ ਕੇ ਜਾਓ ਜਾਂ ਫਿਰ ਉਹਨਾਂ ਨੂੰ ਕੋਈ ਅਸਤੀਫੇ ਦਿਓ। ਹਾਂ ਆਹ ਕੀ ਇਮਰਾਨ ਖਾਨ ਦੇ ਨਾਂ ਤੋਂ ਤੁਸੀਂ ਜਿੱਤ ਕੇ ਅਤੇ ਬਗੈਰਤੀ ਬੇਸ਼ਰਮੀ ਲਾਈ ਹੋਈ ਹੈ। ਤੁਸੀਂ ਗੱਦਾਰੀ ਕਰ ਰਹੇ ਹੋ। ਖਾਨ ਨੇ ਬਗੈਰ ਤੋਂ ਬੇਸ਼ਰਮੋ ਕੋਈ ਨਹੀਂ ਵੜਿਆ ਅਤੇ ਉਹ ਆਉਂਦੇ ਅਤੇ ਉਹਦੇ ਬਾਅਦ ਅਸੀਂ ਗੱਲ ਕਰਦੇ ਕਿ ਵੀ ਆਵਾਮ ਆਈ ਕਿ ਨਹੀਂ ਆਈ। ਹਾਂ ਅਤੇ ਉਹ ਜਿਹੜੇ ਜਿੱਤੇ ਨੇ ਖਾਨ ਦੇ ਨਾਂ 'ਤੇ ਉਹ ਹੀ ਨਹੀਂ ਉੱਥੇ ਆਏ। ਅਤੇ ਖੈਰ ਇਹਨਾਂ ਨੇ ਕਿਹਾ ਲਓ ਜੀ ਅਸੀਂ ਹੁਣ ਜਿਹੜਾ ਨਾ ਹੁਣ ਲਾਹੇ ਅਮਲ ਦੇਣ ਲੱਗੇ। ਉਹ ਫਿਰ ਕੱਲ੍ਹ ਜਿਹੜਾ ਨਾ ਸਾਰੇ ਉਡੀਕ ਰਹੇ ਸੀ ਕਿ ਲਾਹੇ ਅਮਲ ਆਏਗਾ। ਫਿਰ ਉਹ ਜਿਹੜਾ ਸ਼ਾਦ ਖਟਕ ਵੀ ਗਾਇਕ ਰੱਖਿਆ ਉਹਨਾਂ ਨੇ, ਉਹ ਆ ਕੇ ਬੜਕਾ ਬਹੁਤ ਮਾਰਦਾ। ਉਹ ਅੱਜ ਕੱਲ੍ਹ ਮੌਲਾ ਜੱਟ ਬਣਿਆ। ਉਹ ਕਹਿੰਦਾ ਜੀ ਲਾਹੇ ਅਮਲ ਵੀ ਦਿਆਂਗੇ ਅਤੇ ਬਾਊਂਸਰ ਵੀ ਦਿਆਂਗੇ। ਹੁਣ ਬਾਊਂਸਰ ਆ ਰਿਹਾ, ਤਿਆਰੀ ਫੜ ਲਓ ਸਾਰੇ। ਉਹ ਸਾਰੇ ਕਹਿਣ ਲੱਗੇ ਲਓ ਜੀ ਅਸੀਂ ਐਵੇਂ ਜਿਹੜਾ ਸਾਨੂੰ ਤਾਂ ਐਵੇਂ ਤੁਸੀਂ ਕਹਿ ਲਓ ਅੱਗਾਂ ਲੱਗ ਗਈਆਂ। ਮਤਲਬ ਜਜ਼ਬਾਤ ਸਾਡੇ ਉਭਾਰ ਦਿੱਤੇ ਕਿ ਲਓ ਜੀ ਹੁਣ ਇhtਜਾਜ ਹੀ ਹੈ, ਬਸ ਅਸੀਂ ਕੰਮ ਖਿੱਚ ਦਿੱਤਾ। ਫਿਰ ਜਨਾਬ ਉੱਥੇ ਦੇ ਦਿਨਾਂ ਹਾਂ ਕੀ ਕੰਪਨੀ ਸਰਕਾਰ ਅਤੇ ਕੀ ਜ਼ਹਿਨੀ ਮਰੀਜ਼ ਅਤੇ ਕੀ ਹਸ ਮਨੀਰ ਅਤੇ ਕੀ ਕਿਹੜਾ ਅਸੀਂ ਕੰਮ ਖਿੱਚ ਕਰਾ ਦਿੱਤਾ। ਹਾਂ ਅਤੇ ਉਹ ਇਹ ਜਨਾਬ ਨੱਠ ਗਏ। ਇਹ ਜਿਹੜੀਆਂ ਸਫੈਦ ਪੋਸ਼ ਲਾਸ਼ਾਂ ਜਿਹੜੀਆਂ ਜ਼ਿੰਦਾ ਲਾਸ਼ਾਂ ਉੱਤੇ ਖੜੀਆਂ ਸਨ
ਇਹ ਪ੍ਰੋਟੋਕੋਲ ਲਿਆ ਗਾਇਬ ਹੋ ਗਿਆ। ਅੱਜ ਇਹਨਾਂ ਨੇ ਸੁਪਰੀਮ ਕੋਰਟ ਦੇ ਬਾਹਰ ਜਾ ਕੇ ਦਿੱਤਾ ਧਰਨਾ। ਉਸ ਧਰਨੇ ਦੇ ਵਿੱਚ ਜਨਾਬ ਬੈਠੇ ਤੇ ਉਹ ਵੀ ਖਤਮ ਕਰਕੇ ਤੇ ਲਾਹੇ ਅਮਲ ਦਿੱਤੇ ਬਗੈਰ ਹੀ ਉੱਠ ਕੇ ਚਲੇ ਗਏ। ਕਹਿੰਦੇ ਜੀ ਆ ਮੀਟਿੰਗ ਕਰਾਂਗੇ ਤੇ ਉਹਦੇ ਬਾਅਦ ਲਾਹੇ ਅਮਲ ਦੇਾਂਗੇ। ਉਹ ਫਿਰ ਜਨਾਬ ਇਹਨਾਂ ਨੇ ਕੀਤੀ ਮੀਟਿੰਗ ਤੇ ਲਾਹੇ ਅਮਲ ਆ ਗਿਆ। ਹਾਂ, ਇਹ ਬੜੀ ਅੱਛੀ ਗੱਲ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਏ ਬੜੀ ਕਿ ਉਹ ਲਾਹੇ ਅਮਲ ਜਿਹਦਾ ਇੰਤਜ਼ਾਰ ਸੀ ਕਰ ਤੇ ਉਹ ਆ ਗਿਆ। ਉਹ ਲਾਹੇ ਅਮਲ ਉਹ ਹੈ ਕਿ ਜੀ 8 ਫਰਵਰੀ ਨੂੰ ਜਿਹੜਾ ਨਾ ਹਾਂ ਉਹ ਪਈਆ ਜਾਮ ਹੜਤਾਲ। ਹੁਣ ਤੁਸੀਂ ਕਹੋਗੇ ਆਹ ਕਾਹਦਾ ਲਾਹੇ ਅਮਲ ਆ ਵੀ? ਆਹ ਤਾਂ ਪਹਿਲੇ ਦਾ ਹੀ ਸੀ। ਆਹ ਤਾਂ ਪਹਿਲੇ ਦਾ ਐਲਾਨ ਹੋਇਆ ਕਿ ਵੀ 8 ਨੂੰ ਹੜਤਾਲ ਕਰਨੀ ਹੈ ਪਈਆ ਜਾਮ। ਤੇ ਹੁਣ ਦਾ ਲਾਹੇ ਅਮਲ ਕੀ ਆ? ਹੁਣ ਦਾ ਲਾਹੇ ਅਮਲ ਕੁਛ ਨਹੀਂ। ਹਾਂ, ਫਰਕ ਪਰ ਉਹਨੂੰ ਹੀ ਲਾਹੇ ਅਮਲ ਸਮਝੋ। ਬਾਕੀ ਜਿਹਦਾ ਜੋ ਦਿਲ ਕਰੇ ਉਹ ਇਤਜਾਜ ਕਰ ਲਿਓ ਉੱਠ ਕੇ। ਇਹਨਾਂ ਨੇ ਕੁਛ ਨਹੀਂ ਕਰਨਾ। ਇਹਨਾਂ ਕੋਲ ਤੁਸੀਂ ਕੋਈ ਉਮੀਦ ਨਾ ਰੱਖੇ। ਇਹ ਸਿਰਫ ਇੱਕੋ ਹੀ ਕੰਮ ਕਰ ਸਕਦੇ ਆ ਕਿ ਇਸਕਾ ਉਸਕਾ ਕੁਸਕਾ ਤੁਮ ਨਾਮ ਕਿਉਂ ਨਹੀਂ ਲੈਤੇ। ਬਾਬਾ ਜੀ ਕਹਿੰਦੇ ਕਿ ਯਾਰ ਇਹ ਕੀ ਮਤਲਬ ਹੋਇਆ ਇਹਦਾ? ਮੈਂ ਕਿਹਾ ਬਾਬਾ ਜੀ ਕਿਹਦਾ? ਬਾਬਾ ਕਹਿੰਦੇ ਜਿਹੜਾ ਤੂੰ ਪਹਿਲੇ ਕਿਹਾ। ਮੈਂ ਕਿਹਾ ਬਾਬਾ ਜੀ ਨਾਮ ਕਿਉਂ ਨਹੀਂ ਲੈਤੇ? ਬਾਬਾ ਕਹਿੰਦੇ ਨਹੀਂ ਉਸ ਤੋਂ ਪਹਿਲੇ। ਮੈਂ ਕਿਹਾ ਬਾਬਾ ਜੀ ਇਸਕਾ ਉਸਕਾ। ਬਾਬਾ ਜੀ ਕਹਿੰਦੇ ਨਹੀਂ ਯਾਰ ਇਹਦੇ ਬਾਅਦ। ਮੈਂ ਕਿਹਾ ਬਾਬਾ ਜੀ ਕੁਸਕਾ। ਬਾਬਾ ਜੀ ਕਹਿੰਦੇ ਹਾਂ ਕੁਸਕੇ ਤਾਂ ਮੈਨੂੰ ਯਾਦ ਆਇਆ ਉਹ ਪੋਲੀ ਦਾ ਕੀ ਹਾਲ ਹੈ? ਮੈਂ ਯਾਰ ਖੁਦਾ ਦਾ ਨਾਂ ਲਓ ਬਾਬਾ ਜੀ ਕਿੱਥੋਂ ਕੀ ਯਾਦ ਕਰਨ ਦੇ ਤੁਸੀਂ? ਬਾਬਾ ਕਹਿੰਦੇ ਬਸ ਯਾਦ ਆ ਗਿਆ ਨਾ ਜ਼ੇਨ ਜੋ ਵੀ ਆ ਤੇ ਉਹ ਦੱਸਣਾ। ਮੈਂ ਕਿਹਾ ਬਾਬਾ ਜੀ ਉਹਦਾ ਕੀ ਸੁਣਾਵਾਂ ਤੁਹਾਨੂੰ? ਬਾਬਾ ਕਹਿੰਦੇ ਅਸਤੀਫਾ ਦਿੱਤਾ ਕਿ ਨਹੀਂ ਦਿੱਤਾ ਪੋਲੀ ਨੇ? ਮੈਂ ਕਿਹਾ ਨਹੀਂ ਉਹ ਦੇਣ ਹੀ ਲੱਗੀ ਸੀ। ਬਾਬਾ ਜੀ ਕਹਿੰਦੇ ਹੋਏ 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 ਕਿੰਨੇ ਰੋਕਿਆ ਉਹਨੂੰ? ਫਿਰ ਮੈਂ ਬਾਬਾ ਜੀ ਅਸਤੀਫੇ ਦੀ ਗੱਲ ਕਰ ਰਿਹਾ ਮੈਂ। ਬਾਬਾ ਜੀ ਕਹਿੰਦੇ ਉਹੀ ਗੱਲ ਕਰ ਰਿਹਾ ਕਿ ਵੀ ਅਸਤੀਫਾ ਕਿੰਨੇ ਰੋਕਿਆ ਫਿਰ ਕਿ ਨਾ ਦੇ ਅਸਤੀਫਾ? ਮੈਂ ਕਿਹਾ ਬਾਬਾ ਜੀ ਉਹ ਮਾਈ ਨੇ। ਮਾਈ ਕਹਿਣ ਲੱਗੀ ਕਿ ਆ ਪੋਲੀ ਦਾ ਕੋਈ ਕਸੂਰ ਨਹੀਂ। ਉਹ ਤੁਹਾਨੂੰ ਪਤਾ ਜੋ ਵਾਕਿਆ ਹੋਇਆ ਉਹ ਔਰਤ ਆਪਣੇ ਬੱਚੇ ਸਮੇਤ ਜਿਹੜੀ ਉਹ ਜਾਂ ਬਹਕ ਹੋ ਗਈ ਗਟਰ ਸਾਰਾ ਕੁਛ ਇਹ ਫੇਕ ਨਿਊਜ਼ਾਂ ਫੈਲਾ ਰਹੀ ਸੀ ਪੋਲੀ ਖੜੀ। ਤੇ ਉਹ ਲੋਕਾਂ ਨੇ ਕਿਹਾ ਕਿ ਬਈ ਇਹ ਬਹੁਤ ਬੇਗੈਰਤੀ ਬੇਸ਼ਰਮੀ ਹੈ। ਫੇਕ ਨਿਊਜ਼ ਹਕੂਮਤਾਂ ਸਾਨੂੰ ਦੇ ਰਹੀ ਹੈ। ਇਹ ਪਰਚਾ ਦੇ ਤੁੰਨੋ ਅੰਦਰ ਇਹਨੂੰ ਪੋਲੀ ਨੂੰ। ਉਹ ਫਿਰ ਮਾਈ ਆਈ ਤੇ ਮਾਈ ਨੇ ਆ ਕੇ ਆਪਣੀ ਫਨਕਾਰੀ ਔਰ ਸ਼ਾਹਕਾਰੀ ਲਾਈ ਤੇ ਉਹਨੇ ਕਿਹਾ ਕਿ ਨਹੀਂ ਪੋਲੀ ਆਪਣੀ ਬੰਦੀ, ਪੋਲੀ ਦਾ ਕੋਈ ਕਸੂਰ ਨਹੀਂ। ਤੇ ਮੈਂ ਕਿਹਾ ਅਸਤੀਫਾ ਨਹੀਂ ਹੋਇਆ ਉਹਦਾ ਪੋਲੀ ਦਾ। ਹਾਂ ਅਸਤੀਫਾ ਬਾਲਾ ਜਿਹੜਾ ਨਾ ਉਹ ਬਚ ਗਿਆ। ਤੇ ਖੈਰ ਉਹ ਬਿਕਾਰੀ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਜਨਾਬ। ਅੱਜ ਬਿਕਾਰੀ ਬੂਟ ਪਾਲਿਸ਼ ਹੈ ਤੁਹਾਨੂੰ ਪਤਾ। ਉਹਨੇ ਆ ਕੇ ਕੀਤੇ ਬੂਟ ਪਾਲਿਸ਼ ਕਰਨ ਤੋਂ ਬਾਅਦ ਜਨਾਬ ਉਹਨੇ ਆ ਕੇ ਦੱਸਿਆ ਕਿ ਜੀ ਅਸੀਂ ਜਨਾਬ ਗਏ ਹਾਂ ਮੁਲਕੋਂ ਚੁੱਪ ਚੁਪੀਤੇ ਅਸੀਂ ਨਿਕਲੇ ਹਾਂ ਦੋਵੇਂ ਜਣੇ ਰਲ ਕੇ। ਬਾਬਾ ਜੀ ਕਹਿੰਦੇ ਦੋਵੇਂ ਜਣੇ ਕੌਣ? ਮੈਂ ਕਿਹਾ ਬਾਬਾ ਜੀ ਬੂਟ ਪਾਲਿਸ਼ੀਆ ਤੇ ਇੱਕ ਬੂਟ ਪਾਲਿਸ਼ ਕਰਵਾਉਣ ਵਾਲਾ ਇੱਕ ਜਿਹਦੇ ਬੂਟ ਹੈ ਪਾਲਿਸ਼ ਕਰਦਾ ਫੀਲਡ ਮਾਰਸ਼ਲ। ਹਾਂ ਫੀਲਡ ਮਾਰਸ਼ਲ ਤੇ ਆ ਕਹਿੰਦਾ ਅਸੀਂ ਦੋਵੇਂ ਜਣੇ ਅਸੀਂ ਨਿਕਲੇ ਹਾਂ। ਅਸੀਂ ਦਰ ਤੇ ਜਾ ਕੇ ਮੰਗਿਆ। ਕਹਿੰਦਾ ਹੋਏ ਰੱਬਾ ਯਾਰ ਕੀ ਹੋ ਰਿਹਾ ਹੈ? ਉਹ ਸਰੇਆਮ ਦੱਸ ਰਿਹਾ ਕਿ ਭਾਜੀ ਅਸੀਂ ਦਰ ਤੇ ਗਏ ਹਾਂ। ਪਹਿਲੇ ਮੈਂ ਗਿਆ ਮੈਂ ਮੰਗਿਆ ਮੈਨੂੰ ਨਹੀਂ ਦਿੱਤਾ ਉਹਨਾਂ ਨੇ। ਫਿਰ ਫੀਲਡ ਮਾਰਸ਼ਲ ਗਏ ਨੇ ਉਹਨੇ ਮੰਗਿਆ। ਬਾਬਾ ਜੀ ਕਹਿੰਦੇ ਯਾਰ ਕਿੱਥੇ ਮੰਗਦੇ ਰਹੇ? ਮੈਂ ਬਾਬਾ ਜੀ ਮੰਗ ਤੰਗ ਹੀ ਚਲਾ ਰਿਹਾ ਸਾਰਾ ਨਿਜ਼ਾਮ। ਆਪਣੇ ਕੋਲ ਤਾਂ ਹੈ ਹੀ ਕੁਛ ਨਹੀਂ। ਬੇੜਾ ਗਰਕ ਕਰ ਦਿੱਤਾ। ਉਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਜਦੋਂ ਉਹਨੂੰ ਹਟਾਇਆ ਉਦੋਂ ਕਹਿੰਦਾ ਸੀ ਕਿ ਬਈ ਆ ਤੁਹਾਡੇ ਕੋਲ ਨਹੀਂ ਸੰਭਲਣਾ। ਆਹ ਇਕਨੋਮੀ ਤੁਹਾਡੇ ਕੋਲ ਨਹੀਂ ਸੰਭਲਣੀ। ਬੜੀ ਮੁਸ਼ਕਿਲ ਮੈਂ ਸੰਭਾਲੀ ਖਲੋਤਾ ਵਾਂ। ਇਹ ਤੁਸੀਂ ਇਹਦਾ ਬੇੜਾ ਗਰਕ ਕਰ ਦਿਓਗੇ। ਲੇਕਿਨ ਉਦੋਂ ਉਹ ਬਾਜਵਾ ਬਗੈਰਤ ਬੇਸ਼ਰਮ ਆਦਮੀ ਅੱਜ ਪਤਾ ਨਹੀਂ ਕਹਿੰਦੇ ਐਮਸਟਰਡੈਮ 'ਚ ਬੈਠਾ ਖੰਜ਼ੀਰ। ਇਹ ਕੰਜਰ ਕਿਤੇ ਐਮਸਟਰਡੈਮ 'ਚ ਬੈਠਾ ਉੱਥੇ ਪਤਾ ਨਹੀਂ ਚਰਚ ਪੀ ਰਿਹਾ ਬੈਠਾ। ਉੱਥੇ ਅਲਾਓ ਆ ਜਾਇਜ਼ ਐਮਸਟਰਡੈਮ ਦੇ ਵਿੱਚ ਤੁਸੀਂ ਜਾ ਕੇ ਆਮ ਜਿਵੇਂ ਦਾ ਕੈਫੇ ਜਾਂਦੇ ਨਾ ਕੌਫੀ ਆਰਡਰ ਕਰ ਦਿਓ ਉੱਧਰ ਜਾ ਕੇ ਤੁਸੀਂ ਚਰਚ ਵੀ ਆਰਡਰ ਕਰ ਸਕਦੇ। ਬਾਬਾ ਜੀ ਕਹਿੰਦੇ ਯਾਰ ਇਹ ਤਾਂ ਬੜੀ ਕਮਾਲ ਗੱਲ ਹੈ ਯਾਰ ਮਤਲਬ ਕੈਫੇ ਜਾ ਕੇ। ਮੈਂ ਕਿਹਾ ਹਾਂਜੀ ਖੁੱਲ੍ਹਾ ਬਾਬਾ ਜੀ ਕੰਮ ਉੱਥੇ ਜਾਓ ਜਾ ਕੇ। ਬਾਬਾ ਜੀ ਕਹਿੰਦੇ ਤੂੰ ਮੈਂ ਕਿਹਾ ਬਾਬਾ ਜੀ ਮੈਂ ਗਿਆ ਇੱਕ ਵਾਰੀ। ਹਾਂ ਮੈਂ ਗਿਆ ਮੈਂ ਤੇ ਉਹ ਲੈ ਹੀ ਮੈਨੂ ਮੇਰੇ ਸਾਹਮਣੇ ਕਿ ਹਾਂਜੀ ਕਿਹੜੀ ਚਰਚ ਪੀਓਗੇ? ਸਟ੍ਰਾਬੇਰੀ ਵਾਲੀ ਚਰਚ ਵੀ ਹੈ ਹਾਂਜੀ ਚਾਕਲੇਟ ਵਾਲੀ ਵੀ ਹੈ ਦੂਜੀਆਂ ਵੀ ਹੈ ਸਾਰੇ ਮਿਕਸ ਉੱਥੇ। ਤੇ ਹੁਣ ਬੜਾ ਕੰਮ ਅੱਗੇ ਚਲਾ ਗਿਆ ਤੇ ਮੈਂ ਕਿਹਾ ਨਹੀਂ ਭਾਈ ਮੈਂ ਤਾਂ ਕੌਫੀ ਪੀਆਂਗਾ। ਤੇ ਫਿਰ ਉਹ ਕੌਫੀ 'ਚ ਚਰਚ ਪਾ ਕੇ ਲੈ ਆਈ। ਬਾਬਾ ਜੀ ਨੇ ਪੀਤੀ। ਮੈਂ ਕਿਹਾ ਨਹੀਂ ਬਾਬਾ ਜੀ ਕਿੱਥੇ ਪੀਤੀ? ਮੈਂ ਚਲਾ ਗਿਆ। ਬਾਬਾ ਜੀ ਕਹਿੰਦੇ ਐਡਾ ਤੂੰ ਚੰਗਾ। ਮੈਂ ਕਿਹਾ ਬਾਬਾ ਜੀ ਉਹ ਪੀਣ ਵਾਲੀ ਹੋਰ ਹੁੰਦੀ ਆ। ਹਾਂ ਉਹ ਬਈ ਇਹ ਉਹ ਸਿਗਰਟ ਪਾ ਕੇ ਪੀਤੀ ਜਾਂਦੀ ਹੈ ਪੈਪ ਪੂਪ ਵਿੱਚ। ਹਾਂ ਕੌਫੀ 'ਚ ਪਾ ਕੇ ਕੌਣ ਪੀਂਦਾ? ਚਰਚ। ਹਾਂ ਚਰਚ ਨਹੀਂ ਹੁੰਦੀ ਉਹ ਪਤਾ ਨਹੀਂ ਕੀ ਚੀਜ਼ ਹੁੰਦੀ ਹੈ ਬੂਟੀ। ਤੇ ਉਹ ਜਨਾਬ ਉੱਥੇ ਤਾਂ ਖੁੱਲ੍ਹੀ ਚੱਲਦੀ ਤਾਂ ਇਹ ਉੱਥੇ ਬਗੈਰਤ ਬੇਸ਼ਰਮ ਬਾਜਵਾ ਉੱਥੇ ਬੈਠਾ ਚਰਚ ਪੀ ਰਿਹਾ।
ਬਾਬੇ ਕਹਿੰਦੇ ਯਾਰ ਕਾਫੀ ਪੀ ਰਿਹਾ ਨਾ ਯਾਰ। ਮੈਂ ਕਿਹਾ ਬਾਬਾ ਜੀ ਉਹ ਜਿਹੋ ਜਿਹੀ ਉਹਦੀ ਹਾਲਤ ਹੈ ਨਾ, ਉਹ ਇਸ ਟਾਈਮ ਚਰਸ ਹੀ ਪੀ ਸਕਦਾ, ਹੋਰ ਕੁਝ ਨਹੀਂ, ਕਿਉਂਕਿ ਉਹਦਾ ਦਿਮਾਗ ਖਤਮ ਹੋਇਆ ਪਿਆ। ਉਹਨੂੰ ਪਤਾ ਇੱਥੇ ਮੈਨੂੰ ਕਿਸੇ ਨੇ ਪਛਾਣਿਆ ਤੇ ਉਹਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਨੇ ਬਾਜਵਾ। ਬਾਬਾ ਜੀ ਕਹਿੰਦੇ ਨਹੀਂ ਬਈ ਆ ਜਿਹੜਾ ਗਾਲਾਂ ਕੱਢ ਗਿਆ ਉਹ ਅਫਗਾਨੀ ਸੀ, ਹਾਂ ਇਹ ਹਿੰਮਤ ਅਫਗਾਨੀ ਕਰ ਸਕਦਾ ਸੀ, ਉਹ ਕਰ ਗਿਆ, ਬਾਕੀ ਪਾਕਿਸਤਾਨੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਗਾ। ਹਾਂ ਉਹ ਦਿਲ 'ਚ ਬੁਰਾ ਜਾਣਦੇ ਆ, ਉਹ ਇਮਾਨ ਦਾ ਆਖਰੀ ਦਰਜਾ ਨਹੀਂ ਹੁੰਦਾ ਜਿਹੜਾ, ਹਾਂ ਕਿ ਦਿਲ 'ਚ ਬੁਰਾ ਜਾਣ, ਉਹ ਦਿਲ 'ਚ ਸਾਰਿਆਂ ਨੇ ਬੁਰਾ। ਆ ਪਾਕਿਸਤਾਨ ਵੀ ਜਿੰਨੇ ਆ ਵੀ ਇਮਾਨ ਦੇ ਆਖਰੀ ਦਰਜੇ ਤੇ ਦਿਲ ਦੇ ਵਿੱਚ ਬੁਰਾ ਜਾਣਦੇ ਆ ਕਿ ਬਈ ਅੱਜ ਜੋ ਬਗੈਰਤੀ ਬੇਸ਼ਰਮੀ ਹੈ ਇਹ ਦਿਲ 'ਚ ਬੁਰਾ ਜਾਣਦੇ, ਬਾਹਰ ਨਹੀਂ ਆਉਂਦੇ, ਹਾਂ ਹੱਥ ਨਾਲ ਨਹੀਂ ਰੋਕਦੇ ਜ਼ੁਲਮ ਨੂੰ, ਅਸੀਂ ਆਵਾਜ਼ ਵੀ ਨਹੀਂ ਚੁੱਕਦੇ। ਤੇ ਉਹ ਖੈਰ ਬਾਜਵਾ ਉੱਥੇ ਜਾ ਕੇ ਬੈਠਾ, ਇਸ ਬਗੈਰਤ ਬੇਸ਼ਰਮ ਇਸ ਲਾਂਤੀ ਕਿਰਦਾਰ ਨੂੰ, ਇਸ ਕੰਜਰ ਨੂੰ ਕਿਹਾ ਸੀਗਾ। ਬਾਬਾ ਜੀ ਕਹਿੰਦੇ ਯਾਰ ਕੋਈ ਸ਼ਰਮ ਕਰ, ਜਰਨੈਲ ਰਿਹਾ। ਮੈਂ ਕਿਹਾ ਬਾਬਾ ਜੀ ਲੱਖ ਦੀ ਲਾਹਨਤ ਹੈ ਇਹੋ ਜਿਹਾ ਜਰਨੈਲ ਤੇ, ਆ ਕਾਹਦਾ ਜਿੰਨੇ, ਮੈਂ ਕਿਹਾ ਇਹ ਬਗੈਰਤ ਇਹ ਬੇਸ਼ਰਮ ਆਦਮੀ ਜਿੰਨੇ ਸਾਰਾ ਕੁਝ ਸ਼ੁਰੂ ਕੀਤਾ। ਆ ਰਜੀਮ ਚੇਂਜ ਦਾ ਮਾਸਟਰ ਮਾਈਂਡ ਬੈਠਾ ਬਾਜਵਾ, ਬਗੈਰਤ ਬੇਸ਼ਰਮ ਆਦਮੀ। ਆ ਇੱਜ਼ਤ 2 ਕੌੜੀ ਦੀ ਇੱਜ਼ਤ ਹੈ ਇਸ ਲਾਂਤੀ ਕਿਰਦਾਰ ਦੀ, ਲੋਕੀ ਲਾਂਤਾਂ ਪਾ ਰਹੇ ਨੇ ਬਗੈਰਤ ਬੇਸ਼ਰਮ ਆਦਮੀ ਤੇ। ਆ ਜਾ ਕੇ ਬੈਠਾ ਉੱਥੇ ਚ ਪਤਾ ਨਹੀਂ ਕੀ ਪੀ ਰਿਹਾ। ਬਾਬਾ ਜੀ ਕਹਿੰਦੇ ਯਾਰ ਤੂੰ ਬਾਰ-ਬਾਰ ਕਿਉਂ ਰਿਪੀਟ ਕਰੀ ਜਾਣਾ ਕੀ ਪੀ ਰਿਹਾ ਕੀ ਪੀ ਰਿਹਾ। ਬਾਬਾ ਜੀ ਕਹਿੰਦੇ ਫਿਰ ਮੇਰਾ ਦਿਲ ਕਰਨ ਲੱਗ ਜਾਂਦਾ ਯਾਰ ਕਿ ਮੈਂ ਵੀ ਜੋੜਾ ਭਰਾਂ। ਮੈਂ ਕਿਹਾ ਬਾਬਾ ਜੀ ਜਾਓ ਜਾ ਕੇ ਬਾਜਵੇ ਨਾਲ ਬਾਹ ਕੇ ਤੇ ਪੀ ਲਓ ਉੱਥੇ। ਬਾਬਾ ਜੀ ਕਹਿੰਦੇ ਮੈਂ ਲੱਖ ਦੀ ਲਾਹਨਤ ਨਹੀਂ ਭੇਜਦਾ ਬਾਜਵੇ ਤੇ, ਕਿਤੇ ਨਹੀਂ ਜਾ ਕੇ ਮੈਂ ਬਹਿ ਕੇ ਪੀਵਾਂ। ਬਾਬਾ ਜੀ ਕਹਿੰਦੇ ਹਾਂ ਡੱਡੂ ਅਗਰ ਬੁਲਾਵੇ ਤੇ ਉਹਦੇ ਨਾਲ ਜਾ ਕੇ ਮੈਂ ਪੀ ਲਾਂਗਾ। ਮੈਂ ਕਿਹਾ ਉਹਦੇ ਨਾਲ ਤੁਸੀਂ ਪੀ ਲਓਗੇ, ਉਹਦਾ ਕੀ ਇਤਰਾਜ਼ ਹੋਣਾ ਤੁਹਾਨੂੰ। ਖੈਰ ਆ ਬਾਜਵਾ ਬੇਗੈਰਤ ਬੇਸ਼ਰਮ, ਇਹਨੂੰ ਕਿਹਾ ਸੀ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਿ ਉਹ ਬਗੈਰਤਾ ਬੇਸ਼ਰਮਾ ਬੇਹਯਾਵਾ ਨਾ ਕਰ, ਦੇ ਬਗੈਰਤੀ ਨਾ ਕਰ, ਆ ਮੁਲਕ ਪਕੌੜੇ ਲੱਗ ਜਾਏਗਾ। ਲੇਕਿਨ ਇਸ ਚਵਲ ਨੂੰ ਆਪਣੀ ਲਾਲਚ ਸੀ, ਇਹਨੂੰ ਲਾਲਚ ਸੀ ਕਿ ਮੈਨੂੰ ਹੋਰ ਐਕਸਟੈਂਸ਼ਨ ਮਿਲ ਜਾਏ, ਮੈਂ ਹੋਰ ਮਾਲ ਬਣਾ ਲਵਾਂ, ਮੈਂ ਹੋਰ ਹਿਸਾਬ ਲਾ ਲਵਾਂ ਆਪਣੇ। ਮੈਂ ਜਿਹੜਾ ਸੀਟ 'ਤੇ ਆਉਂਦਾ ਨਾ ਉਹ ਕਹਿੰਦਾ ਕਿ ਮੈਂ ਬਸ ਹਯਾਤ ਹੀ ਆ ਜਾਵਾਂ ਇੱਥੇ। ਅਤੇ ਉਹ ਇਹ ਲਾਲਚ ਨੂੰ ਜਿਹੜਾ ਨਾ ਉਹਨੇ ਸਾਰੀ ਰਜੀਮ ਚੇਂਜ ਕੀਤੀ, ਬੇੜਾ ਗਰਕ ਕੀਤਾ। ਅਤੇ ਅੱਜ ਦੇਖ ਲਓ ਮੁਲਕ ਵੜਿਆ ਪਿਆ ਬਿਲਕੁਲ। ਅਤੇ ਉਹ ਭਿਖਾਰੀ ਜਾ ਮੰਗ ਰਿਹਾ ਉੱਥੇ, ਆਪ ਦੱਸ ਰਿਹਾ ਖੜਾ ਹੋ ਕੇ ਕਿ ਲੋ ਜੀ ਅਸੀਂ ਜਾਣਦੇ ਹਾਂ ਮੰਗਣ ਵਾਸਤੇ, ਉਹ ਦੇ ਤੇ ਦਿੰਦੇ ਨੇ, ਬੜੇ ਅੱਛੇ ਨੇ, ਅਰਬ ਮੁਬਾਰਕ ਬਹੁਤ ਅੱਛੇ ਨੇ, ਹਾਂ ਬੜਾ ਖਿਆਲ ਕਰਦੇ ਨੇ, ਸਾਨੂੰ ਦੇ ਦਿੰਦੇ ਨੇ, ਨਾਲ ਸਾਡੀ ਵਜਾਉਂਦਾ ਵੀ ਨਹੀਂ ਕਹਿੰਦਾ। ਤੁਸੀਂ ਕਹਿੰਦੇ ਹੋ ਯਾਰ ਕੀ ਭਾਈ ਢੋਲਕੀ, ਅਗਲੇ ਜਿਹੜੇ ਪੈਸੇ ਦਿੰਦੇ ਨੇ ਉਹ ਨਾਲ ਢੋਲਕੀ ਵੀ। ਉਹ ਦੱਸ ਰਿਹਾ ਕਿ ਭਾਜੀ ਇਸ ਟਾਈਮ ਜਿਹੜਾ ਨਾ ਉਹ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਆਹ ਜਿਹੜੀ ਗਜ਼ਾ ਅਸੀਂ ਫੌਜ ਭੇਜ ਰਹੇ ਹਾਂ, ਜਿਹੜਾ ਬੋਰਡ ਦੇ ਵਿੱਚ ਅਸੀਂ ਜਾ ਕੇ ਸ਼ਾਮਲ ਹੋਏ ਹਾਂ, ਆਹ ਟਰੰਪ ਦੇ ਜਿਹੜੇ ਜੁੱਤੇ ਚੱਟਣ ਡਿਆ, ਆ ਵੀ ਤੇ ਫੀਲਡ ਮਾਰਸ਼ਲ ਵੀ ਕਹਿੰਦਾ ਹਾਂ ਮੰਗੇ ਤੰਗੇ ਦਾ ਡਾਲਰ ਅਸੀਂ ਜਿਹੜੇ ਲਏ ਆ ਉਹਨਾਂ ਕਰਕੇ ਆਹ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਜਿਹੜਾ ਨਾ ਕਰਨਾ ਪੈਣਾ। ਹੁਣ ਆ ਸਾਰਾ ਉੱਧਰ ਪਾ ਰਿਹਾ, ਦੇਖਿਆ ਨਾ ਕਿ ਜੀ ਅਸੀਂ ਮਜਬੂਰ ਹਾਂ। ਉਹ ਕਾਹਦੀ ਮਜਬੂਰੀ ਤੁਹਾਡੀ ਬਗੈਰ ਤੋਂ ਬੇਸ਼ਰਮੋ। ਆਹ 2 ਨੰਬਰ ਦਾ ਤੂੰ ਜ਼ਾਹਰ ਕਿਸਮ ਦਾ ਭਿਖਾਰੀ ਆ, ਇਹਨੂੰ ਸਿਰਫ ਮੰਗਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ, ਬਾਕੀ ਮੁਲਕ ਤਬਾਹ ਕਰਕੇ ਰਾ ਦਿੱਤਾ। ਅੱਜ ਮੁਲਕ ਦੇ ਵਿੱਚ ਕੋਈ ਅੱਛਾ ਇਮਰਾਨ ਅਹਿਮਦ ਖਾਨ ਨਿਆਜ਼ੀ ਉੱਥੇ ਕਰ ਰਿਹਾ ਹੁੰਦਾ ਹਕੂਮਤ, ਤੇ ਮੈਂ ਕਹਿੰਦਾ ਲੋੜ ਹੀ ਨਹੀਂ ਸੀਗੀ ਕਿਤੇ ਮੰਗਣ ਦੀ। ਬਈ ਕਿੰਨੇ ਸਾਲ ਹੋ ਗਏ ਇਹਨਾਂ ਨੂੰ, 5 ਸਾਲ ਤੋਂ ਜ਼ਿਆਦਾ ਹੋਣ ਲੱਗੇ ਇਹਨਾਂ ਨੇ ਬਗੈਰਤਾਂ ਨੂੰ, ਬੇਸ਼ਰਮਾਂ ਨੂੰ। ਅਤੇ ਇੱਥੇ ਜਨਾਬ ਬਿਲਕੁਲ ਬੇੜਾ ਗਰਕ ਹੋਇਆ ਪਿਆ। 5 ਸਾਲਾਂ ਦੇ ਵਿੱਚ ਜੋ ਤਸਲਸਲ ਰਹਿੰਦਾ ਇਮਰਾਨ ਖਾਨ ਜਿੱਥੇ ਛੱਡ ਕੇ ਗਿਆ ਸੀਗਾ, ਔਰ ਅਗਰ ਚੱਲਦਾ ਰਹਿੰਦਾ ਉਹ ਸਿਸਟਮ, ਤੇ ਵੀ ਅੱਜ ਕਿੱਥੇ, ਅੱਜ ਜ਼ਰੂਰਤ ਹੋਣੀ ਸੀ ਇਹਨਾਂ ਦੀ ਕਿ ਜਾ ਕੇ ਅਸੀਂ ਭੀਖ ਮੰਗਦੇ ਫਿਰੀਏ ਕਿਸੇ ਕੋ। ਨਹੀਂ, ਇਹ ਗੱਲ ਨਹੀਂ ਕਿ ਇਹ ਐਵੇਂ ਝੂਠ ਬੋਲ ਰਿਹਾ, ਐਵੇਂ ਬਕਵਾਸ ਕਰ ਰਿਹਾ। ਇਹ ਜਾ ਕੇ ਇਹਨਾਂ ਨੂੰ ਚਸਕਾ, ਹਾਂ ਇਹਨਾਂ ਨੂੰ ਚਸਕਾ ਡਾਲਰਾਂ ਦਾ, ਇਹਨਾਂ ਨੂੰ ਜਿੰਨੇ ਵੀ ਡਾਲਰ ਦੇ ਉਹ ਘੱਟ, ਇੱਧਰੋਂ ਵੀ ਡਾਲਰ ਖਿੱਚਦੇ ਆ। ਹੁਣ ਇਹਨਾਂ ਨੂੰ ਅਪਰਚੁਨਿਟੀ ਨਜ਼ਰ ਆਈ ਆ ਕਿ ਵੀ ਉੱਧਰ ਜਿਹੜੇ ਨਾ ਉਹ ਡਾਲਰੀ ਪ੍ਰੋਗਰਾਮ ਹੈ, ਜਾ ਕੇ ਟਰੰਪ ਨਾਲ ਸ਼ਾਮਿਲ ਹੋ ਗਏ, ਔਰ ਇਹ ਜਾ ਕੇ ਹੁਣ ਸਹੂਨੀਅਤ ਦੀ ਜੰਗ ਜਿਹੜੀ ਨਾ ਉਹ ਲੜਨਗੇ। ਅਤੇ ਜਿਹੜੇ ਅੱਛੇ ਮੌਲਾਨਾ ਹਜ਼ਰਾਤ ਨੇ ਫਤਵੇ ਵਾਲੇ, ਉਹ ਫਤਵੇ ਦੇ ਰਹੇ ਨੇ ਕਿ ਹਰਾਮ ਮੌਤ ਮਰਨਗੇ। ਜਿਹੜਾ ਉੱਥੇ ਜਾ ਕੇ ਮਰੇਗਾ ਫੌਜੀ, ਹਰਾਮ ਮੌਤ ਮਰੇਗਾ, ਔਰ ਹਰਾਮ ਦੀ ਕਮਾਈ, ਹਰਾਮ ਮੌਤ, ਸਾਰਾ ਇਹ ਜਹੰਨਮ ਦੇ ਵਿੱਚ ਜਾਣਗੇ ਸਾਰੇ ਦੇ ਸਾਰੇ। ਆਹ ਜਿਹੜਾ ਮੇਰਾ ਮਤਲਬ ਫਤਵੇ ਚੱਲ ਰਹੇ ਨੇ, ਅਤੇ ਆਹ ਜਿਹੜਾ ਸਿਸਟਮ ਉੱਥੇ ਹੋ ਰਿਹਾ ਬੇੜਾ ਗਰਕ, ਠੰਡੀ ਸੜਕ, ਅਤੇ ਸਾਨੂੰ ਆ ਕੇ ਆਹ ਗੱਲਾਂ ਸੁਣਾਈ ਜਾ ਰਿਹਾ ਕਿ ਲੋ ਜੀ ਅਸੀਂ ਜਿਹੜਾ ਨਾ ਉੱਥੇ ਮਜਬੂਰ ਹੋ ਕੇ ਚੱਲੇ। ਕਾਹਦੀ ਮਜਬੂਰ ਹੋ ਕੇ ਚੱਲੇ ਬਈ। ਔਰ ਆਹ ਜਿਹੜਾ ਇਮਰਾਨ ਖਾਨ ਦੀ ਜਿਹੜੀ ਖਬਰ ਕੱਢੀ ਗਈ ਹੈ ਬਾਹਰ ਕਿ ਆਪਰੇਸ਼ਨ ਦੀ ਔਰ ਸਾਰਾ ਟ੍ਰੀਟਮੈਂਟ ਇਹ ਉਹ ਸਾਰਾ, ਇਹਨਾਂ ਨੇ ਜਨਾਬ ਇੱਕ ਤੀਰ ਤੋਂ 2 ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਇਹ ਦੱਸ ਰਿਹਾ ਕਿ ਦੇਖੋ ਜੀ ਇਮਰਾਨ ਖਾਨ ਦੀ ਹਾਲਤ ਜਿਹੜੀ ਹੈ ਨਾ ਉਹ ਕੋਈ ਠੀਕ ਨਹੀਂ ਹੈ ਅੰਦਰ, ਠੀਕ ਆ, ਉਹਦੇ ਆਪਰੇਸ਼ਨ ਹੋ ਰਹੇ ਸਾਰਾ ਕੁਝ। ਅਤੇ ਦੂਜਾ ਧਿਆਨ ਹਟਾਓ ਪ੍ਰੋਗਰਾਮ ਵੀ ਆ
ਕਿ ਭਈ ਆ ਜਿਹੜਾ ਬੇਗੈਰਤੀ ਬੇਸ਼ਰਮੀ ਇਹਨਾਂ ਤੇ ਹੋਈ ਹੈ, ਜਿਹੜੇ ਆਬਾਦੀ 13 ਦੇ ਵਿੱਚ ਉੱਥੇ ਆਪਰੇਸ਼ਨ ਕਰਨ ਦੇ ਸੀ, ਉਹ ਬੱਚੇ ਜਿਹੜੇ ਠੰਡ ਦੇ ਵਿੱਚ ਇਹਨਾਂ ਨੇ ਬਾਹਰ ਸਰਦੀਆਂ 'ਚ ਖੜੇ ਕਰ ਦਿੱਤੇ, ਉਹ ਬੇਗੈਰਤੀ ਉਹ ਬੇਸ਼ਰਮੀ ਇਹਨਾਂ ਦੀ ਛੁਪ ਜਾਵੇ। ਤੇ ਦੂਜੀ ਆ ਜਿਹੜਾ ਟਰੰਪ ਨੇ ਜਾ ਕੇ ਇਹਨਾਂ ਨੇ ਬੂਟ ਚੱਟਿਆ ਉੱਥੇ, ਆ ਜਿਹੜੇ ਉੱਥੇ ਜਾ ਰਹੇ ਨੇ ਗਜ਼ਾ ਦੇ ਵਿੱਚ ਹੈ, ਉਹ ਜਿਹੜੇ ਨੇ ਬੇਗੈਰਤੀ ਬੇਸ਼ਰਮੀ ਉਹ ਬਲੰਡਰ ਜਿਹੜਾ ਨਾ, ਉਹਦੇ ਤੇ ਕੋਈ ਮਿੱਟੀ ਪੈ ਜਾਵੇ ਭਈ, ਉਹਦੇ ਤੇ ਪੈ ਵੀ ਜਾਏਗੀ ਤੇ 2 ਦਿਨ ਵਾਸਤੇ ਪਈ ਆ, ਦੇਖ ਲਓ ਅੱਜ ਖਤਮ ਹੋ ਗਈ ਨਾ। ਔਰ ਅਲੀਮਾ ਖਾਨ ਸਾਹਿਬਾ ਨੇ ਵੀ ਕਹਿਤਾ ਕਿ ਇਨਸ਼ਾਅੱਲਾ ਇਮਰਾਨ ਖਾਨ ਜਿਹੜਾ ਨਾ ਉਹਦੇ ਨਾਲ ਬੜੀਆਂ ਦੁਆਵਾਂ ਨੇ, ਉਹ ਠੀਕ ਹੈ। ਹਾਂ, ਇਹ ਧਿਆਨ ਤੁਸੀਂ ਨਹੀਂ ਹਟਾਉਣਾ, ਧਿਆਨ ਜਿਹੜਾ ਨਾ ਉਹ ਰੱਖਣਾ ਤੁਸੀਂ ਆ 8 ਫਰਵਰੀ ਤੇ। ਆ ਜਿਹੜਾ ਨਾ ਹਰ ਚੀਜ਼ ਬੰਦ ਕਰਕੇ ਰੱਖ ਦੇਣੀ ਆ, ਤੁਸੀਂ ਇਹ ਸਮਝ ਲਓ ਕਿ ਜਿਹੜੀ ਚੀਜ਼ ਤੁਸੀਂ ਬੰਦ ਕਰ ਰਹੇ ਹੋ ਨਾ, ਉਹ ਹਰ ਚੀਜ਼ ਨਹੀਂ ਗਈ। ਬਾਬਾ ਜੀ ਕਹਿੰਦੇ ਯਾਰ ਕੀ ਮਤਲਬ? ਮੈਂ ਕਿਹਾ ਬਾਬਾ ਜੀ ਉਹ ਤੁਸੀਂ ਕਹਿ ਲਓ ਕਿ ਉਹ ਇਹਨਾਂ ਦੀ ਬੰਦ ਕਰ ਰਹੇ ਹੋ ਤੁਸੀਂ। ਹਾਂ, ਜੇ ਤੁਸੀਂ ਆਪਣੀ ਦੁਕਾਨ ਬੰਦ ਕੀਤੀ ਤੇ ਇੰਝ ਹੀ ਸਮਝੋ ਤੁਸੀਂ ਇਹਨਾਂ ਦੀ ਬੰਦ ਕਰਤੀ ਕੰਪਨੀ ਦੀ। ਬਾਬਾ ਜੀ ਕਹਿੰਦੇ ਕੀ? ਮੈਂ ਕਿਹਾ ਢੋਲਕੀ ਇਹਨਾਂ ਦੀ ਬੰਦ ਕਰ।